अस्सलामुअलैकुम। कुछ दिन पहले अपने वज़ीर आज़म जनाब शहबाज शरीफ साहब ने एक नौजवान सोशल मीडिया कंटेंट क्रिएटर तलहा अहमद नाल खसूसी मुलाकात की थी। अगर सादा लफ्ज़ां विच देखिए तो एक आम जी खबर लगदी है, लेकिन इस मुलाकात ने मुआशरे दे विच कई सवालात नूं जन्म दिता। इत्थे सवाल एक यही उठदा वा कि सिर्फ तलहा अहमद हुई क्यों? पाकिस्तान दे विच हज़ारां बच्चे इहो ਜਿਹੇ मौजूद आ जिन्हां ਦੀਆਂ तलहा अहमद कोलों भी वध के सलाहियतां ने। ਇਸ ਦੀ ਸਲਾਹੀਅਤ ਨੂੰ ਤਾਂ ਮੈਂ ਕੋਈ ਸਲਾਹੀਅਤ ਹੀ ਨਹੀਂ ਕਹਿੰਦਾ। ਇਹਦੇ ਬਾਰੇ 'ਚ ਆਪਾਂ ਅੱਗੇ ਗੱਲ ਕਰਾਂਗੇ, ਲੇਕਿਨ ਫਿਲਹਾਲ ਆਪਾਂ ਗੱਲ ਕਰੀਏ ਕਿ ਪਾਕਿਸਤਾਨ ਦੇ ਵਿੱਚ ਬਹੁਤ ਹੀ ਜ਼ਿਆਦਾ ਟੈਲੈਂਟਡ ਬੱਚੇ ਮੌਜੂਦ ਨੇ। ਉਹ ਯਤੀਮ ਬੱਚੇ ਜਿਹੜੇ ਸਕੂਲ ਦੀ ਫੀਸ ਵਾਸਤੇ ਦਿਨ ਨੂੰ ਮਿਹਨਤ ਕਰਦੇ ਆ ਤੇ ਫਿਰ ਸ਼ਾਮ ਨੂੰ ਜਾ ਕੇ ਆਪਦੀ ਪੜ੍ਹਾਈ ਕਰਦੇ ਆ ਤੇ ਸਵੇਰ ਨੂੰ ਸਕੂਲ ਜਾਂਦੇ ਆ। ਕਿਆ ਉਹ ਇਸ ਕ੍ਰੈਡਿਟ ਦੇ ਹੱਕਦਾਰ ਨਹੀਂ ਸੀਗੇ? ਉਹ ਬੱਚੀਆਂ ਜਿਹੜੀਆਂ ਦੇਹਾਤ ਤੋਂ ਨਿਕਲ ਕੇ ਬੋਰਡ ਦੇ ਵਿੱਚ ਟਾਪ ਕਰਦੀਆਂ ਨੇ ਤੇ ਵਾਲਿਆਂ ਦਾ ਸਰ ਫਖਰ ਕੋਲੋਂ ਬੁਲੰਦ ਕਰਦੀਆਂ ਨੇ। ਕੁਰਾਨ ਮਜੀਦ ਹਿਫਜ਼ ਕਰਨ ਵਾਲੇ ਬੱਚੇ ਜਿਹੜੇ ਛੋਟੀ ਉਮਰ ਦੇ ਵਿੱਚ ਕੁਰਾਨ ਮਜੀਦ ਨੂੰ ਆਪਦੇ ਸੀਨੇ ਦੇ ਵਿੱਚ ਸਮਾਉਂਦੇ ਆ। ਉਹ ਨਾਬੀਨਾ ਬੱਚੇ ਜਿਹੜੇ ਆਪਦੀ ਅੱਖਾਂ ਕੋਲ ਮਹਿਰੂਮ ਹੁੰਦੇ ਆ, ਲੇਕਿਨ ਉਹਨਾਂ ਦਾ ਦਿਲ ਰੋਸ਼ਨ ਹੁੰਦਾ ਵਾ, ਕੁਰਾਨ ਮਜੀਦ ਨੂੰ ਮੁਕੰਮਲ ਹਿਫਜ਼ ਕਰਦੇ ਆ ਬਿਨਾਈ ਨਾ ਹੋਣ ਦੇ ਬਾਵਜੂਦ। ਕਿਆ ਇਹਨਾਂ ਸਾਰਿਆਂ ਦੇ ਵਿੱਚੋਂ ਕੋਈ ਵੀ ਵਜ਼ੀਰ ਆਜ਼ਮ ਆਫਿਸ ਦੀ ਦਹਲੀਜ਼ ਤੱਕ ਪਹੁੰਚਿਆ? ਕਿਆ ਕਿਸੇ ਨੂੰ ਏਜ਼ਾਜ਼ੀ ਸ਼ੀਲਡ ਮਿਲੀ ਜਾਂ ਕੋਈ ਟੈਬਲੇਟ ਜਾਂ ਫਿਰ ਕੋਈ ਸਰਪ੍ਰਸਤੀ ਜਾਂ ਫਿਰ ਕੋਈ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਕਿਸੇ ਨੇ? ਅਗਰ ਨਹੀਂ ਤਾਂ ਫਿਰ ਇਹ ਸਵਾਲ ਸਿਰਫ ਤਲਹਾ ਅਹਿਮਦ ਤੇ ਨਹੀਂ ਬਲਕਿ ਆਪਣੇ ਨਿਜ਼ਾਮ ਤੇ ਆ। ਸਵਾਲ ਇੱਥੇ ਇਹ ਆ ਕਿ ਮੈਨੂੰ ਕੋਈ ਸਮਝਾਵੇ ਬਈ ਇਹ ਜਿਹੜੀ ਤਾਰੀਫ ਹੋਈ ਆ ਜਾਂ ਫਿਰ ਇਹ ਜਿਹੜਾ ਏਜ਼ਾਜ਼ ਮਿਲਿਆ ਵਾ ਇਹ ਕਿਹੜੀ ਚੀਜ਼ ਨੂੰ ਮਿਲਿਆ ਵਾ? ਕਿ ਤਾਲੀਮ ਨੂੰ ਮਿਲਿਆ ਵਾ ਜਾਂ ਇਲਮ ਨੂੰ ਮਿਲਿਆ ਵਾ ਜਾਂ ਖਿਦਮਤ ਨੂੰ ਮਿਲਿਆ ਵਾ? ਤਲਹਾ ਅਹਿਮਦ ਦੇ ਵਿੱਚ ਇਹੋ ਜਿਹੀ ਕਿਹੜੀ ਚੀਜ਼ ਸੀਗੀ? ਜਾਂ ਸਿਰਫ ਇਸ ਗੱਲ ਨੂੰ ਮਿਲਿਆ ਵਾ ਕਿ ਕੈਮਰੇ ਦੇ ਸਾਹਮਣੇ ਆ ਕੇ ਗੱਲ ਕਰਨਾ ਤੇ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਹੋ ਜਾਣਾ? ਵਜ਼ੀਰ ਆਜ਼ਮ ਸਾਹਿਬ ਕੋਲ ਮੇਰਾ ਇੱਕ ਮੁਅੱਦਬਾਨਾ ਸਵਾਲ ਆ ਵੀ ਜਦੋਂ ਤੁਸੀਂ ਇੱਕ ਯੂਟਿਊਬਰ ਨੂੰ ਕੌਮੀ ਸਤਹ ਦੇ ਉੱਤੇ ਇਸ ਅੰਦਾਜ਼ ਨਾਲ ਉਹਦੀ ਪਜ਼ੀਰਾਈ ਕਰਦੇ ਹੋ ਤਾਂ ਫਿਰ ਤੁਸੀਂ ਲੱਖਾਂ ਨੌਜਵਾਨਾਂ ਨੂੰ ਕੀ ਪੈਗਾਮ ਦੇ ਰਹੇ ਹੋ? ਕਿਆ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਹੁਣ ਕੌਮ ਦਾ ख्वाब ਡਾਕਟਰ, ਇੰਜੀਨੀਅਰ ਤੇ ਉਸਤਾਦ ਜਾਂ ਸਾਇੰਸਦਾਨ ਬਣਨ ਦੀ ਬਜਾਏ ਇੱਕ ਕੰਟੈਂਟ ਕ੍ਰੀਏਟਰ ਬਣਨ ਦਾ ਹੋਣਾ ਚਾਹੀਦਾ ਵਾ? ਆਪਦੀ ਗੱਲ ਨੂੰ ਅੱਗੇ ਤੋਰਨ ਕੋਲੋਂ ਪਹਿਲੇ ਮੈਂ ਤੁਹਾਨੂੰ ਇੱਕ ਮਿਸਾਲ ਨਾਲ ਥੋੜ੍ਹਾ ਜਿਹਾ ਸਮਝਾਉਣਾ ਚਾਹੁੰਦਾ ਵਾਂ ਕਿ ਮੇਰੇ ਤਾਇਆ ਜੀ ਮਰਹੂਮ ਅੱਲਾਹ ਤਬਾਰਕ व तआला ਉਹਨਾਂ ਨੂੰ ਜੰਨਤ ਨਸੀਬ ਫਰਮਾਵੇ, ਜਦੋਂ ਤਾਲੀਮ ਕੋਲੋਂ ਫਾਰਗ ਹੋ ਕੇ ਆਏ ਤਾਂ ਫਿਰ ਉਦੋਂ ਉਹਨਾਂ ਨੂੰ ਨੌਕਰੀ ਦੀ ਪੇਸ਼ਕਸ਼ ਹੋਈ। ਸਰਕਾਰੀ ਨੌਕਰੀ ਸੀਗੀ, ਉਦੋਂ ਥੋੜ੍ਹੀ ਤਾਲੀਮ ਨਾਲ ਵੀ ਨੌਕਰੀਆਂ ਲੱਗ ਜਾਂਦੀਆਂ ਸੀ ਉੱਚੀ ਪੋਸਟ ਦੇ ਉੱਤੇ, ਤੇ ਲੇਕਿਨ ਉਹਨਾਂ ਨੇ ਨੌਕਰੀ ਨਹੀਂ ਕੀਤੀ ਕਿਉਂਕਿ ਸਾਡਾ ਬੇਸਿਕਲੀ ਪੇਸ਼ਾ ਜ਼ਿਮੀਂਦਾਰਾ ਸੀਗਾ ਜੋ ਕਿ ਆਪਣੇ ਪੰਜਾਬ ਦੇ ਵਿੱਚ ਅਕਸਰ ਘਰਾਣਿਆਂ ਦਾ ਹੁੰਦਾ ਵਾ। ਉਹਨਾਂ ਕੋਲੋਂ ਕਿਸੇ ਨੇ ਪੁੱਛਿਆ ਕਿ ਤੁਸੀਂ ਨੌਕਰੀ ਕਿਉਂ ਨਹੀਂ ਕੀਤੀ? ਉਹਨਾਂ ਨੇ ਕਿਹਾ ਵੀ ਮੈਂ ਆਪਦੇ ਭਰਾਵਾਂ ਵਿੱਚੋਂ ਵੱਡਾ ਵਾਂ, ਜੇ ਮੈਂ ਨੌਕਰੀ ਕਰ ਲਈ ਤਾਂ ਫਿਰ ਸਾਰਿਆਂ ਨੇ ਨੌਕਰੀਆਂ ਵੱਲ ਹੀ ਭੱਜਣਾ ਵਾ, ਚਾਹੇ ਚਪੜਾਸੀ ਦੀ ਹੀ ਕਿਉਂ ਨਾ ਲੱਗੇ, ਕਿਸੇ ਨੇ ਕਾਰੋਬਾਰ ਦੀ ਤਰਫ ਨਹੀਂ ਆਉਣਾ। ਲੇਕਿਨ ਅਸੀਂ ਅੱਜ ਉਹਨਾਂ ਦੇ ਇਸ ਫੈਸਲੇ ਨੂੰ ਦੇਖੀਏ ਤਾਂ ਅਸੀਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਹਾਂ ਵੀ ਉਹਨਾਂ ਨੇ ਜਿਹੜਾ ਫੈਸਲਾ ਕੀਤਾ ਸੀਗਾ ਉਹ ਬਹੁਤ ਹੀ ਚੰਗਾ ਸੀਗਾ। ਕਿ ਸਾਡੇ ਜਿਹੜੇ ਰਿਸ਼ਤੇਦਾਰ ਨੌਕਰੀਆਂ 'ਤੇ ਗਏ ਸੀਗੇ ਨਾ, ਅੱਜ ਅਸੀਂ ਉਹਨਾਂ ਦੀ ਸੂਰਤ ਹਾਲ ਦੇਖੀਏ ਅਤੇ ਆਪਣੀ ਸੂਰਤ ਹਾਲ ਦੇਖੀਏ ਤਾਂ ਅਸੀਂ ਅੱਲਾਹ ਤਬਾਰਕ व तआला ਦਾ ਲੱਖ ਸ਼ੁਕਰ ਅਦਾ ਕਰਦੇ ਹਾਂ। ਗੱਲ ਕਰਨ ਦਾ ਮਕਸਦ ਇਹ ਆ ਕਿ ਜਦੋਂ ਵੱਡੇ ਜਿਹੜਾ ਕਦਮ ਚੱਕਦੇ ਆ ਛੋਟਿਆਂ ਦੇ ਉੱਪਰ ਉਹਦਾ ਅਸਰ ਜ਼ਰੂਰ ਹੁੰਦਾ ਵਾ। ਜਦੋਂ ਆਪਣੇ ਵਜ਼ੀਰ ਆਜ਼ਮ ਸਾਹਿਬ ਇਹੋ ਜਿਹੇ ਕੰਮ ਕਰਨਗੇ, ਇਹੋ ਜਿਹੇ ਲੋਕਾਂ ਨੂੰ, ਇਹੋ ਜਿਹੇ ਕੰਟੈਂਟ ਕ੍ਰੀਏਟਰ ਤੇ ਬਗੈਰ ਮਿਹਨਤ ਦੇ ਕੰਮ ਕਰਨ ਵਾਲਿਆਂ ਨੂੰ ਪਜ਼ੀਰਾਈ ਦੇਣਗੇ, ਉਹਨਾਂ ਨੂੰ ਸ਼ਾਬਾਸ਼ੀ ਦੇਣਗੇ, ਆਪਦੇ ਵਜ਼ੀਰ ਆਜ਼ਮ ਹਾਊਸ ਦੇ ਅੰਦਰ ਬੁਲਾ ਕੇ ਉਹਨਾਂ ਨੂੰ ਏਜ਼ਾਜ਼ ਦੇਣਗੇ, ਤਾਂ ਫਿਰ ਆਉਣ ਵਾਲੀਆਂ ਨਸਲਾਂ ਦੇ ਉੱਤੇ, ਨੌਜਵਾਨਾਂ ਦੇ ਉੱਤੇ ਕੀ ਅਸਰ ਹੋਏਗਾ ਕਿ ਸਾਰੇ ਕੰਮ ਛੱਡੋ, ਨਾ ਡਾਕਟਰ, ਨਾ ਇੰਜੀਨੀਅਰ, ਨਾ ਪੜ੍ਹਾਈ, ਨਾ ਤਾਲੀਮ, ਸਿਰਫ ਕੰਟੈਂਟ ਕ੍ਰੀਏਟਰ ਬਣੋ, ਯੂਟਿਊਬਰ ਬਣੋ ਤੇ ਜ਼ਿੰਦਗੀ ਸੰਵਾਰੋ ਤੇ ਵਜ਼ੀਰ ਆਜ਼ਮ ਕੋਲੋਂ ਸ਼ਾਬਾਸ਼ੀ ਵੀ ਲਓ। ਤਲਹਾ ਅਹਿਮਦ ਦੀ ਜ਼ਿੰਦਗੀ ਤਾਂ ਅੱਜ ਸ਼ਾਇਦ ਰੌਸ਼ਨੀ ਦੇ ਵਿੱਚ ਆ ਕਿਉਂਕਿ ਅੱਜ ਉਹਨੂੰ ਸ਼ੋਹਰਤ ਵੀ ਮਿਲੀ ਹੋਈ ਆ, ਵਜ਼ੀਰ ਆਜ਼ਮ ਸਾਹਿਬ ਕੋਲੋਂ ਵੀ ਹੋਇਆ ਹੈ, ਉਹਨਾਂ ਨੂੰ ਵੀ ਮਿਲਿਆ ਹੈ ਤੇ ਲੋਕਾਂ ਦੇ ਵਿੱਚ ਵੀ ਸ਼ਾਬਾਸ਼ ਤੇ ਪੈਸਾ। ਲੇਕਿਨ ਜਦੋਂ ਉਹਨਾਂ ਦੀ ਉਮਰ ਜ਼ਿਆਦਾ ਹੋਊਗੀ, ਤਾਲੀਮ, ਤਜਰਬਾ ਜਾਂ ਕਹਿੰਦੇ ਇਹਨੂੰ ਦੁਨੀਆ ਦੇ ਵਿੱਚ ਰਹਿਣ ਦਾ ਤਰੀਕਾ ਨਾ ਹੋਣ ਦੀ ਵਜ੍ਹਾ ਕੋਲੋਂ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਟੈਨਸ਼ਨ ਬਣੂਗੀ। ਉਦੋਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਲਾਈਕਸ ਵਗੈਰਾ ਨਹੀਂ ਬਚਾ ਸਕਦੇ ਤੇ ਜਿਹੜੇ ਲੱਖਾਂ ਬੱਚੇ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਰਸਤੇ ਦੇ ਉੱਤੇ ਚੱਲਣਗੇ ਉਹਨਾਂ ਦਾ ਕੀ ਹੋਏਗਾ? ਅਸੀਂ ਇਹ ਨਹੀਂ ਕਹਿੰਦੇ ਕਿ ਯੂਟਿਊਬਰ ਹੋਣਾ ਕੋਈ ਜੁਰਮ ਆ, ਲੇਕਿਨ ਇਹ ਜ਼ਰੂਰ ਕਹਿੰਦੇ ਹਾਂ ਕਿ ਕਾਮਯਾਬੀ ਦਾ ਪੈਮਾਨਾ ਸੋਸ਼ਲ ਮੀਡੀਆ ਦੀ ਸ਼ੋਹਰਤ ਨਹੀਂ ਹੋਣਾ ਚਾਹੀਦਾ, ਬਲਕਿ ਇਲਮ, ਤਰਬੀਅਤ, ਇਖਲਾਕ ਤੇ ਕੁਰਬਾਨੀ ਦੀ ਬੁਨਿਆਦ ਤੇ ਹੋਣਾ ਚਾਹੀਦਾ ਵਾ। ਤਲਹਾ ਅਹਿਮਦ ਨੂੰ ਮੈਂ ਵੱਡੇ ਭਾਈ ਹੋਣ ਦੇ ਨਾਤੇ ਉਹਨਾਂ ਨੂੰ ਮੈਂ ਥੋੜ੍ਹੀ ਨਸੀਹਤ ਕਰਨਾ ਚਾਹੁੰਦਾ ਹਾਂ ਕਿ ਅੱਜ ਤੁਹਾਨੂੰ ਸਾਰੇ ਜਾਣਨ ਲੱਗੇ ਵਜ਼ੀਰ ਆਜ਼ਮ ਨਾਲ ਮੁਲਾਕਾਤ, ਖਬਰਾਂ ਦੇ ਵਿੱਚ ਚਰਚਾ ਤੇ ਯੂਟਿਊਬਰ ਤੇ ਲੱਖਾਂ ਵਿਊਜ਼ ਤੇ ਸਬਸਕ੍ਰਾਈਬਰ, ਇਹ ਸਾਰਾ ਕੁਝ ਦੇਖ ਕੇ ਕੋਈ ਵੀ ਇਹ ਸਮਝ ਸਕਦਾ ਵਾ ਕਿ ਬਸ ਕਾਮਯਾਬੀ ਇਹੀ ਆ, ਇਹੀ ਮੰਜ਼ਿਲ ਆ। ਲੇਕਿਨ ਪੁੱਤਰ ਇੱਕ ਬਾਤ ਦਿਲ ਨਾਲ ਸੁਣਿਓ ਕਿ ਜਿਸ ਨੇ ਰਸਤੇ ਨੂੰ ਮੰਜ਼ਿਲ ਸਮਝ ਲਿਆ ਨਾ, ਉਹ ਕਦੇ ਵੀ ਅਸਲ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ।
ਸੋਸ਼ਲ ਮੀਡੀਆ, YouTube ਕੰਟੈਂਟ ਕ੍ਰੀਏਟਰ ਬਣਨਾ, ਇਹ ਸਾਰੇ ਰਸਤੇ ਨੇ, ਇਹ ਸਾਡਾ ਮਕਸਦ ਨਹੀਂ ਹੈਗਾ। ਅਗਰ ਤੁਹਾਨੂੰ ਲੱਗੇ ਕਿ ਬਸ ਇਹੀ ਕਾਫੀ ਆ, ਅਗਰ ਤੁਸੀਂ ਇਹੀ ਸਮਝਿਆ ਕਿ ਸ਼ੋਹਰਤ ਤੇ ਵਿਊਜ਼ ਤੇ ਵਜ਼ੀਰਾਂ ਨਾਲ ਮੁਲਾਕਾਤ ਹੀ ਕਾਮਯਾਬੀ ਆ, ਤੇ ਤੁਸੀਂ ਪੜ੍ਹਾਈ, ਇਲਮ ਤੇ ਮੈਦਾਨ ਦੇ ਵਿੱਚ ਤੇ ਕਿਰਦਾਰ ਦੇ ਵਿੱਚ, ਸਫ਼ਰ ਦੇ ਵਿੱਚ ਬਹੁਤ ਹੀ ਜ਼ਿਆਦਾ ਪਿੱਛੇ ਰਹਿ ਜਾਓਗੇ। ਇਸ ਲਈ ਤੁਹਾਨੂੰ ਮੈਂ ਵੱਡਾ ਭਰਾ ਹੋਣ ਦੇ ਨਾਤੇ ਇਹੀ ਕਹਿਣਾ ਚਾਹੁੰਦਾ ਵਾਂ ਕਿ ਮਾਸ਼ਾਅੱਲਾ ਤੁਹਾਡੇ ਅੰਦਰ ਟੈਲੈਂਟ ਵੀ ਆ, ਜਜ਼ਬਾ ਵੀ ਆ, ਸ਼ਊਰ ਵੀ ਆ, ਤੇ ਤੁਸੀਂ ਸਿਰਫ ਸ਼ੋਹਰਤ ਦੇ ਪਿੱਛੇ ਹੀ ਨਾ ਲੱਗੋ। ਤਾਲੀਮ ਵੀ ਹਾਸਿਲ ਕਰੋ, ਦੀਨ ਦੀ ਤਾਲੀਮ ਵੀ ਹਾਸਿਲ ਕਰੋ, ਦੁਨੀਆ ਦੀ ਵੀ। ਆਪਦੀ ਸ਼ਖਸੀਅਤ ਨੂੰ ਮਜ਼ਬੂਤ ਬਣਾਓ ਇਲਮ, ਹੁਨਰ, ਇਖਲਾਕ ਤੇ ਕਿਰਦਾਰ ਦੇ ਨਾਲ। ਜੇ ਤੁਸੀਂ ਆਪਣੇ ਆਪ ਨੂੰ ਸੰਵਾਰ ਲਿਆ ਤੇ ਅੱਜ ਆਪਣੇ ਆਪ ਦੇ ਉੱਤੇ ਥੋੜ੍ਹੀ ਜਿਹੀ ਮਿਹਨਤ ਕਰ ਲਈ ਤਾਂ ਇਨਸ਼ਾਅੱਲਾ ਮੈਨੂੰ ਅੱਲਾਹ ਤਬਾਰਕ व ਤਆਲਾ ਦੀ ਬਾਰਗਾਹ ਦੇ ਵਿੱਚੋਂ ਉਮੀਦ ਆ ਕਿ ਇਨਸ਼ਾਅੱਲਾ 10-15 ਸਾਲਾਂ ਦੇ ਬਾਅਦ ਸਾਨੂੰ ਇੱਕ ਇਹੋ ਜਿਹਾ ਲੀਡਰ ਮਿਲੇਗਾ ਜਿਹੜਾ ਦੁਨੀਆ ਦੇ ਵਿੱਚ ਪਾਕਿਸਤਾਨ ਦੀ ਤੇ ਮੁਲਕ ਦੀ ਤੇ ਦੀਨ ਦੀ ਰਹਿਨੁਮਾਈ ਕਰੇਗਾ ਤੇ ਨੁਮਾਇੰਦਗੀ ਕਰੇਗਾ। ਆਓ ਸਾਰੇ ਇਸ ਗੱਲ ਤੇ ਗੌਰ ਕਰਦੇ ਹਾਂ ਕਿ ਅਸੀਂ ਆਪਦੇ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ, ਅਸੀਂ ਖੁਦ ਉਹਨਾਂ ਵਾਸਤੇ ਕੀ ਮਿਸਾਲ ਬਣ ਰਹੇ ਹਾਂ। ਤੇ ਸਾਡੇ ਰਹਿਨੁਮਾਵਾਂ ਦੀਆਂ ਮੁਲਾਕਾਤਾਂ ਸਿਰਫ ਮਸ਼ਹੂਰ ਲੋਕਾਂ ਤੱਕ ਮਹਿਦੂਦ ਨੇ ਤੇ ਮਿਹਨਤ ਕਰਨ ਵਾਲੇ ਕਦੀ ਵੀ ਆਪਦੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ। ਅਸਲਾਮੁਅਲੈਕੁਮ।